लोग सन डराउंदे भी उत्थे पाकिस्तान ना जाओ, मुसलमान जे करते हैं वो करते हैं, पर नहीं असीं हुण आण के वेख्या सानूं बहुत प्यार करते। हेलो अस्सलाम वालेकुम सत श्री अकाल। तुसी देख रहे हो पीपी टीवी और मैं हाँ तुहाडे नाल इरफान समोर। असी इस टाइम ननकाना साहब जन्म अस्थान मौजूद हाँ। पिछे तुसी आवाज़ भी सुन रहे हो, कीर्तन हो रहा है और इत्थे असी लोकां नाल गलबात कर रहे हैं और मुख्तलिफ लोकां दी मुख्तलिफ जिहड़े व्यूज़ ने वो तुहाडे नाल शेयर कर रहे हैं, साझे कर रहे हैं। एक माँ जी मेरे नाल मौजूद ने, इन्हां नाल गलबात कर रहे हैं, इन्हां दे व्यूज़ तुहाडे तक पहुँचाने हैं। सत श्री अकाल जी। सत श्री अकाल बेटा। कित्थों आए जी? ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਤੋਂ ਆਏ, ਹੁਣ ਹੀ ਪਹੁੰਚੇ? ਬੈਗ ਤੁਹਾਡੇ ਹੱਥ 'ਚ ਨਹੀਂ ਸੀ? ਜੀ ਉਹ ਬਾਜ਼ਾਰ ਗਿਆ ਸੀ, ਬੈਗ ਦੀ ਜਿਪ ਟੁੱਟ ਗਈ ਸੀ ਤੇ ਉਹ ਮੈਂ ਟੱਚ 'ਚ ਕੱਪੜੇ ਪਾ ਲੈਣੇ ਆ। ਅੱਛਾ, ਤੇ ਇਕੱਲੇ ਹੀ ਚਲੇ ਗਏ? ਦੋ ਆ ਮੇਰੇ ਨਾਲ ਫਰੈਂਡ ਸੀ ਮੇਰੀ। ਅੱਛਾ, ਤੁਹਾਡੀ ਫਰੈਂਡ ਸੀ ਤੇ ਮੈਂ ਤੇ ਪਹਿਲੀ ਵਾਰ ਨਹੀਂ ਆਈ, ਅੱਛਾ ਮੇਰਾ 27 ਫੇਰਾ। ਅੱਛਾ 27ਵਾਂ ਫੇਰਾ? 27ਵਾਂ ਫੇਰਾ। ਬਹੁਤ ਵਾਰ ਆਏ ਜੀ ਤੁਸੀਂ? ਸਾਨੂੰ ਚੰਗਾ ਬੜਾ ਲੱਗਦਾ ਹੋਣਾ। ਅੱਛਾ, ਕੁਝ ਲੋਕ ਤੇ ਆਉਂਦੇ ਹੀ ਨਹੀਂ, ਵਰੇ ਗੁਜ਼ਰ ਜਾਂਦੇ ਨੇ। ਕੋਈ ਕਹਿੰਦਾ ਮੇਰੀ 55 ਸਾਲ ਉਮਰ ਹੈ ਮੈਂ ਪਹਿਲੀ ਵਾਰ ਆਇਆ, ਕੋਈ ਕਹਿੰਦਾ ਮੇਰੀ 70 ਸਾਲ ਉਮਰ ਹੈ ਪਹਿਲੀ ਵਾਰ ਆਇਆ। ਤੁਸੀਂ ਇੰਨੇ ਚੱਕਰ ਲਾ ਲਏ? ਚੱਕਰ ਫੇਸ ਤਰ੍ਹਾਂ ਜਿਹਨੂੰ ਬਾਬਾ ਨਾਨਕ ਨਾਲ ਪਿਆਰ ਹੋਵੇ। ਬਿਲਕੁਲ ਜੀ, ਗੱਲ ਤਾਂ ਸਾਰੀ ਪਿਆਰ ਦੀ, ਯਕੀਨ ਦੀ ਆ। ਨਾਨਕ ਨਾਲ ਪਿਆਰ ਹੋਵੇ। ਬਾਕੀ ਸਾਨੂੰ ਇੱਥੋਂ ਦੀ ਸੰਗਤ ਹੈ ਸਾਨੂੰ ਬਹੁਤ ਪਿਆਰ ਕਰਦੀ ਆ, ਸਾਡਾ ਚੰਗਾ ਵਰਤੀਰਾ ਕਰਦੇ ਆ। ਪਹਿਲਾਂ ਲੋਕ ਸਾਨੂੰ ਡਰਾਉਂਦੇ ਵੀ ਉੱਥੇ ਪਾਕਿਸਤਾਨ ਨਾ ਜਾਓ, ਮੁਸਲਮਾਨ ਜੇ ਕਰਦੇ ਆ ਉਹ ਕਰਦੇ ਆ, ਪਰ ਨਹੀਂ ਅਸੀਂ ਹੁਣ ਆਣ ਕੇ ਵੇਖਿਆ ਸਾਨੂੰ ਬਹੁਤ ਪਿਆਰ ਕਰਦੇ। ਅੱਛਾ, ਸਾਨੂੰ ਇੱਥੇ ਆਪਣਾਪਣ ਲੱਗਦਾ ਵੇਲੋ। ਇੰਨੇ ਹਨੇਰੇ ਅਸੀਂ ਬਾਜ਼ਾਰ ਚਲੇ ਗਏ, ਸਾਨੂੰ ਕੋਈ ਡਰ ਨਹੀਂ ਲੱਗਾ। ਉਹੀ ਮੈਂ ਦੇਖ ਰਿਹਾ ਤੁਸੀਂ ਇਕੱਲੇ ਚਲੇ ਗਏ ਹੋ ਔਰ ਲੋਕੀ ਤਾਂ ਬੜਾ ਡਰਾਉਂਦੇ ਨੇ ਪੰਜਾਬੀਆਂ ਨੂੰ ਜਿਹੜੇ ਚੜ੍ਹਦੇ ਤੋਂ ਆਉਂਦੇ। ਸਾਨੂੰ ਪਾਕਿਸਤਾਨ ਵਾਲਿਆਂ ਦਾ ਕੋਈ ਡਰ ਨਹੀਂ ਲੱਗਦਾ। ਅੱਛਾ ਅਸੀਂ ਤੇ ਆਨੇ ਆ ਰਹੀਆਂ ਹੱਦਾਂ ਸਰਹੱਦਾਂ ਦਾ ਸਿਆਪਾ ਨਿਬੜ ਜਾਵੇ ਤੇ ਲੋਕ ਆਮ ਤੁਹਾਡੀ ਜਨਤਾ ਸਾਡੇ ਕੋਲ ਜਾਵੇ, ਅਸੀਂ ਇੱਧਰ ਆਈਏ। ਅਸੀਂ ਬੜੇ ਨਾ ਫਖਰ ਨਾਲ ਕਹੀਏ ਅਸੀਂ ਲਾਹੌਰ ਸ਼ਾਪਿੰਗ ਕਰਨ ਚੱਲੇ ਆ। ਕੀ ਬਾਤ ਹੈ ਜੀ, ਜ਼ਬਰਦਸਤ। ਸਾਡੀ ਆਪਣੀ ਇਹੀ ਜਿਹੜਾ ਵਿਸ਼ ਹੁੰਦੀ ਹੈ ਕਿ ਅਸੀਂ ਜਾਈਏ, ਇੰਡੀਆ ਜਾਈਏ, ਲੇਕਿਨ ਵੀਜ਼ਾ ਨਹੀਂ ਮਿਲਦਾ, ਬਹੁਤ ਮੁਸ਼ਕਿਲ ਹੁੰਦੀ ਹੈ, ਬਹੁਤ ਇਸ਼ੂਜ਼ ਹੁੰਦੇ ਨੇ ਪੋਲੀਟੀਕਲ। ਥੋੜ੍ਹੀਆਂ ਸਰਕਾਰਾਂ ਦੇ ਵਿੱਚ ਪਾਇਆ ਪੰਗਾ, ਇਹ ਸਰਕਾਰਾਂ ਨਾਲ ਪਾਉਣ ਦੇ ਅਸੀਂ ਤੁਸੀਂ ਤਾਂ ਖੁਸ਼ ਹੋ ਕੇ ਮਿਲੀਏ। ਬਿਲਕੁਲ ਜੀ, ਖੁਸ਼ ਹੋ ਕੇ ਮਿਲੀਏ। ਤੇ ਆਪਣਾ ਕਦੋਂ ਇੱਥੇ ਆਏ ਤੇ ਕਿੰਨੇ ਦਿਨ ਹੋ ਗਏ ਤੇ ਹੋਰ ਕਿੰਨੇ ਦਿਨ ਰਹਿਣਾ? ਅਸੀਂ ਕੱਲ ਸਵੇਰੇ 5 ਵਜੇ ਆਏ ਸੀ ਤੇ ਕੱਲ ਨੂੰ ਚਲੇ ਜਾਣਾ। ਕੱਲ ਆਏ ਸੀ, ਕੱਲ ਨੂੰ ਚਲੇ ਜਾਣਾ? ਪੰਜਾ ਸਾਹਿਬ ਜਾਵਾਂਗੇ, ਫਿਰ ਇੱਕ ਦਿਨ ਪੰਜਾ ਸਾਹਿਬ ਰਹਾਂਗੇ, ਉਸ ਤੋਂ ਬਾਅਦ ਲਾਹੌਰ ਆ ਜਾਵਾਂਗੇ, ਫਿਰ 3-4 ਦਿਨ ਲਾਹੌਰ ਰਹਾਂਗੇ। ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਾਂਗੇ, ਉੱਥੇ ਤੁਹਾਡੇ ਵਰਗੇ ਭਰਾਵਾਂ ਨੂੰ ਬੱਚਿਆਂ ਨੂੰ ਮਿਲਾਂਗੇ, ਸਹੇਲੀਆਂ ਭੈਣ ਹਰ ਨਹੀਂ ਮਿਲਦੀਆਂ ਉਹਨਾਂ ਨੂੰ ਮਿਲਾਂਗੇ, ਇੰਜੋਏ ਕਰਾਂਗੇ। ਜਿਹੜਾ ਪੂਰਾ ਗਰੁੱਪ ਆਇਆ, ਕਨਵਾਏ ਆਇਆ, ਉਹਦੇ ਨਾਲ ਆਏ ਜੇ ਜਾਂ ਤੁਸੀਂ ਵੱਖਰੇ ਆਏ? ਉਹ ਗਰੁੱਪ ਦੇ ਨਾਲ ਹੀ ਆਏ ਆ। ਅੱਛਾ, ਗਰੁੱਪ ਦੇ ਨਾਲ? ਹਾਂਜੀ ਯਾਨੀ ਹੁਣ ਅੱਗੇ ਗੁਰਦੁਆਰਿਆਂ ਤੇ ਜਾਓਗੇ? ਹਾਂਜੀ ਹਾਂਜੀ, ਗੁਰਦੁਆਰਿਆਂ 'ਚ ਜਾਵਾਂਗੇ। ਠੀਕ ਹੈ। ਇੱਥੇ ਅੱਜ ਤੀਜਾ ਦਿਨ ਨੇ ਤੇ ਅੱਜ ਇੱਥੇ ਆਖਰੀ ਦਿਨ ਨੇ? ਹਾਂਜੀ, ਅੱਜ ਰਾਤ ਇੱਥੇ ਰਹੋਗੇ ਜਾਂ ਇੱਥੇ ਰਵਾਂਗੇ, ਕੱਲ ਨੂੰ ਜਾਵਾਂਗੇ। ਅੱਛਾ, ਹੁਣ ਅਗਲਾ ਜਿਹੜਾ ਤੁਹਾਡਾ ਸਟੇ ਉਹ ਕਿੱਥੇ ਹੋਏਗਾ, ਕਿਹੜੇ ਗੁਰਦੁਆਰੇ? ਪੰਜਾ ਸਾਹਿਬ, ਹਸਨ ਅਬਦਾਲ। ਹਸਨ ਅਬਦਾਲ ਪੰਜਾ ਸਾਹਿਬ। ਹਾਂਜੀ ਹਾਂਜੀ। ਅੱਛਾ, ਤੇ ਜਿਹੜੇ ਲੋਕੀ ਨਹੀਂ ਆਉਂਦੇ ਇੱਥੇ ਜਾਂ ਘੱਟ ਆਉਂਦੇ ਨੇ ਉਹਨਾਂ ਨੂੰ ਕੋਈ ਮੈਸੇਜ ਦੇ ਦੇਵੋ, ਸਾਹਮਣੇ ਦੇਖ ਰਹੇ ਹੋਣਗੇ। ਅਸੀਂ ਮੈਸੇਜ ਕੀ ਦੇਣਾ ਹੈ? ਖਾਸ ਕਰ ਜਿਹੜੇ ਲੋਕੀ ਡਰਦੇ ਨੇ, ਜਿਹੜੇ ਲੋਕੀ ਡਰਦੇ ਨੇ, ਜਿਹਨਾਂ ਲੋਕ ਮੈਸੇਜ ਪਹੁੰਚਾਉਣਾ। ਅਸੀਂ ਇਹ ਜਦੋਂ ਮੈਂ ਆਉਣੀ 2 4 5 7 ਹਰ ਵਾਰੀ ਨਿਊ ਲੈ ਕੇ ਆਉਣੀ ਹੈ। ਅੱਛਾ ਜੀ, ਵੀ ਤੁਸੀਂ ਵੀ ਨਾਲ ਜਾਓ। ਇਹ ਤਾਂ ਜੀ ਬਹੁਤ ਅੱਛਾ ਕਰਦੇ ਹੋ ਤੁਸੀਂ, ਤੇ ਐਂਬੈਸਡਰ ਬਣ ਕੇ ਇੱਥੋਂ ਦੇ ਕੇ ਤੁਸੀਂ ਜਾਣਦੇ ਹੋ, ਲੋਕਾਂ ਨੂੰ ਦੱਸਦੇ ਹੋ ਹਾਲਾਤ ਬਾਰੇ ਕਿ ਕਿੰਜਦੇ ਨੇ। ਅੱਛਾ, ਤੇ ਰਹਾਇਸ਼ ਵਗੈਰਾ ਦਾ ਕੀ ਸਿਸਟਮ ਹੈ ਇੱਥੇ? ਅੱਗੇ ਤੇ ਸਾਨੂੰ ਹਰ ਵਾਰੀ ਕਮਰਾ ਮਿਲਦਾ ਸੀ, ਐਤਕਾਂ ਸਾਨੂੰ ਤੰਬੂ ਮਿਲਿਆ। ਅੱਛਾ, ਇਹ ਤੰਬੂ ਔਰ ਕਮਰਾ ਇਹ ਆਪਣੀ ਚੋਇਸ ਹੁੰਦੀ ਆ ਜਾਂ ਜਿਹੜਾ ਅਵੇਲੇਬਲ ਹੋਏ? ਉਹ ਸਾਨੂੰ ਇੱਧਰੋਂ ਮਿਲੇ ਸਾਨੂੰ। ਅੱਛਾ, ਇਹ ਠੰਡ ਵੰਡ ਤੇ ਨਹੀਂ ਲੱਗਦੀ? ਨਹੀਂ, ਕੋਈ ਠੰਡ ਨਹੀਂ। ਸਾਨੂੰ ਚਾਹ ਹੀ ਨਾ ਚੜਿਆ ਪਿਆ, ਬਾਬਾ ਜੀ ਦੇ ਘਰ ਆਏ ਆ, ਹੁਸਨ ਹੋਇਆ ਪਿਆ, ਹੁਸਨ। ਅੱਛਾ, ਰਾਤ ਨੂੰ ਸੌਂਦੇ ਹੋ? ਨਹੀਂ, ਤਕਰੀਬਨ ਘੰਟਾ 1.5 ਘੰਟਾ ਸਿਰਫ ਘੰਟਾ ਡੇਢ? ਬਸ ਹੁਣ ਇੱਧਰੋਂ ਅੰਦਰੋਂ ਹੁਣ ਸਤਸੰਗ ਵੀ ਸੁਣਨਾ ਹੈ, 12 ਵਜੇ ਉੱਧਰੋਂ ਹੋਣਾ ਹੈ, ਆਣ ਕੇ 10-15 ਮਿੰਟ ਗੱਲਾਂ ਬਾਤਾਂ ਕਰਾਂਗੇ, ਸੌਂ ਜਾਵਾਂਗੇ, ਸਿਰ ਫੇਰ ਤੜਕੇ ਉੱਠ ਪੈਣਾ। ਅੱਛਾ, ਤੜਕੇ ਉੱਠ ਕੇ ਕੋਈ ਪ੍ਰੇਅਰ ਵਗੈਰਾ ਹੁੰਦੀ ਹੈ, ਇਬਾਦਤ ਹੁੰਦੀ ਹੈ, ਕੀ ਕਰਦੇ? ਇਬਾਦਤ ਹੁੰਦੀ ਹੈ, ਇਸ਼ਨਾਨ ਕਰਨਾ, ਇਬਾਦਤ ਕਰਨੀ, ਪਾਠ ਪੂਜਾ ਕਰਨੀ, ਬਸ। ਅੱਛਾ ਜੀ, ਡੇਲੀ ਬੇਸਿਸ ਤੇ? ਡੇਲੀ ਬੇਸਿਸ ਤੇ। ਅੱਜ ਦੇ ਦਿਨ ਦੀਆਂ ਕੋਈ ਖਾਸ ਤਕਰੀਬਾਤ ਹੈ ਸੀ? ਨਹੀਂ, ਖਾਸ ਕੋਈ ਤਕਰੀਬਾਤ ਸਾਨੂੰ ਲੱਗੀ ਨਹੀਂ ਇੱਥੇ, ਬਸ ਅੰਦਰ ਮੱਥਾ ਟੇਕਿਆ, ਸਭ ਸੰਗਤ ਨੂੰ ਮਿਲਿਆ, ਖੁਸ਼ ਹੋਏ, ਬਸ ਇਹੀ ਸੀਗਾ। ਅੱਛਾ, ਪਾਕਿਸਤਾਨ ਦੇ ਗੁਰਦੁਆਰੇ ਤੇ ਇੰਡੀਆ ਦੇ ਗੁਰਦੁਆਰੇ, ਉੱਥੇ ਚੜ੍ਹਦੇ ਪੰਜਾਬ ਦੇ ਤੇ ਲਹਿੰਦੇ ਦੇ, ਇਹਨਾਂ 'ਚ ਕੋਈ ਫਰਕ, ਕੋਈ ਸਿਕਿਉਰਿਟੀ ਅਰੇਂਜਮੈਂਟ ਵਗੈਰਾ ਕੋਈ ਫਰਕ ਮਹਿਸੂਸ ਹੋਇਆ? ਸਿਰਫ ਸਾਨੂੰ ਇੰਨਾ ਫਰਕ ਮਹਿਸੂਸ ਹੋਇਆ ਵੀ ਜਿਵੇਂ ਉੱਥੇ ਸਾਡੀ ਸੰਗਤ, ਸਿੱਖ ਸੰਗਤ ਜ਼ਿਆਦਾ ਹੈ,
ਤੇ ਗੁਰਦਾਂ ਦੀ ਸਾਂਭ ਸੰਭਾਲ ਜ਼ਿਆਦਾ ਹੁੰਦੀ ਹੈ। ਕਿਉਂ ਭਾਈ, ਠੀਕ ਹੈ ਨਾ? ਹਾਂਜੀ। ਬਸ ਇੰਨਾ ਕੁ ਸਿਰ ਫਰਕ ਹੈ, ਬਾਕੀ ਹੋਰ ਕੋਈ ਫਰਕ ਨਹੀਂ ਨਹੀਂ ਇੱਥੇ ਤੁਹਾਨੂੰ ਕੀ ਲੱਗਦਾ ਸਾਂਭ ਸੰਭਾਲ ਦੇ ਹਵਾਲੇ ਨਾਲ ਕੋਈ ਹੁੰਦੀ ਆ। ਪਰ ਜਿਵੇਂ ਸਾਡੇ ਉੱਥੇ ਸੰਗਤ ਜਿਵੇਂ ਜ਼ਿਆਦਾ ਸੰਗਤ ਜਾਂਦੀ ਹੈ ਨਾ, ਉਹਦੇ ਨਾਲ ਫਿਰ ਫਰਕ ਤੇ ਪੈਂਦਾ ਹੀ ਹੈ। ਅੱਛਾ, ਯਾਨੀ ਲੋਕੀ ਉੱਥੇ ਜ਼ਿਆਦਾ ਜਾਂਦੇ। ਜ਼ਿਆਦਾ ਸਿੱਖ ਸੰਗਤ ਜਾਂਦੀ ਹੈ। ਸੰਗਤ ਸਰਕਾਰੀ ਸੰਗਤ ਦੇ ਸਹਿਯੋਗ ਨਾਲ ਹੀ ਹੈ ਨਾ ਫਿਰ ਸਾਰਾ ਕੁਝ, ਠੀਕ ਹੈ ਨਾ? ਤੇ ਆਪਣਾ ਇਸ ਦੇ ਇਲਾਵਾ ਹੋਰ ਕਰਤਾਰਪੁਰ ਜਿਹੜਾ ਹੈ ਲਾਂਘਾ ਉਹ ਵੀ ਹੁਣ ਖੁੱਲ ਗਿਆ ਹੈ। ਖੁੱਲ ਗਿਆ ਹੈ। ਉਧਰ ਵੀ ਜਾਣਾ ਹੋਇਆ ਜਾਂ ਇੱਥੇ ਹੀ ਆਉਂਦੇ ਹੋ? ਨਹੀਂ ਜਾਣਾ ਹੈ, ਉਧਰ ਵੀ ਜਾਣਾ ਹੈ। ਉਹ ਉਧਰੋਂ ਦੇ ਵੀ ਜਾ ਕੇ ਮੈਂ ਜਾ ਆਈ ਹਾਂ, ਦਰਸ਼ਨ ਕਰ ਆਈ ਹਾਂ। ਅੱਛਾ, ਉਧਰੋਂ ਆਉਂਦੇ ਜਾਂਦੇ ਹੋ? ਹਾਂਜੀ, ਉਧਰੋਂ ਇੱਕ ਵਾਰੀ ਗਏ ਸੀ ਪਿਛਲੇ ਵਾਰ 25 ਦਸੰਬਰ ਨੂੰ, ਤੇ ਹੁਣ ਫੇਰ ਜਾਵਾਂਗੇ, ਪਤਾ ਖੁੱਲ ਗਿਆ ਫੇਰ ਜਾ ਕੇ ਆਵਾਂਗੇ। ਹੁਣ ਇਧਰੋਂ ਵੀ ਜਾਣਾ ਹੈ। ਤੇ ਇਹ ਬੜੇ ਦੇਰ ਬਾਅਦ ਖੁੱਲਿਆ ਵਾ ਲਾਂਘਾ, ਇਹਦੀ ਕੀ ਵਜ੍ਹਾ ਹੈ? ਦੂਜੇ ਧਾਰਮਿਕ ਪਲੇਸਿਸ ਹੋ ਗਈਆਂ ਜਾਂ ਦੂਜੇ ਜਿਹੜੇ ਗੁਰਦੁਆਰੇ ਜਾਂ ਮਜ਼ਾਰ ਨੇ ਪਾਕਿਸਤਾਨ 'ਚ ਜਾਂ ਹਿੰਦੁਸਤਾਨ 'ਚ ਜਾਂ ਦੂਜੇ ਰੈਸਟੋਰੈਂਟ ਵਗੈਰਾ ਇਹ ਉਹ ਕਰੋਨਾ ਤੋਂ ਬਾਅਦ ਖੁੱਲ ਗਏ ਸੀ, ਇਹ ਨਹੀਂ ਸੀ ਖੁੱਲ ਰਿਹਾ, ਹੁਣ ਬੜੀ ਦੇਰ ਬਾਅਦ ਖੁੱਲੇ। ਇਹ ਸਰਕਾਰਾਂ ਦਾ ਸੀਗਾ। ਸਰਕਾਰਾਂ ਕਿਉਂ ਨਹੀਂ ਸੀ ਖੋਲ੍ਹਦੀਆਂ? ਪਤਾ ਨਹੀਂ ਸਾਨੂੰ, ਸਰਕਾਰ ਨਹੀਂ ਸੀ। ਕਰੋਨਾ ਦਾ ਕਰਕੇ ਵੀ ਕਰੋਨਾ ਦਾ ਥੋੜਾ ਜਿਹਾ ਵੀ ਪਰਹੇਜ਼ ਰੱਖੀਏ। ਹੁਣ ਜਿਵੇਂ ਇੱਧਰ ਸਾਨੂੰ ਆਉਣ ਜਾਣ ਲਈ ਕਹਿਤਾ, ਨਾਲ ਕਰਤਾਰਪੁਰ ਵੀ ਖੁੱਲ ਗਿਆ, ਬਾਕੀ ਹੋਰ ਕੋਈ ਦਿੱਕਤ ਨਹੀਂ ਸੀ। ਇਹ ਕਿੰਨੇ ਜ਼ੋਰ ਪਾਇਆ, ਕਿਹਦੇ ਜ਼ੋਰ ਨਾਲ, ਕਿਹਦੇ ਕਹਿਣ ਤੇ ਹੁਣ ਖੁੱਲਿਆ ਵਾ? ਸੰਗਤ ਦੇ ਜ਼ੋਰ ਨਾਲ। ਅੱਛਾ, ਕਿਹੜੀ ਸੰਗਤ? ਸਭ ਸਿੱਖ ਸੰਗਤ ਪਰ ਪ੍ਰੈਸ਼ਰ ਪਾਉਂਦੀ ਸੀ ਵੀ ਉਹ ਕਰਤਾਰਪੁਰ ਲਾਂਘਾ ਖੋਲੋ, ਅਸੀਂ ਵੇਖਣਾ ਹੈ, ਦਰਸ਼ਨ ਕਰਨੇ ਆ। ਸੰਗਤ ਨੇ ਜ਼ੋਰ ਪਾਇਆ। ਅੱਛਾ, ਇਸ ਤੋਂ ਇਲਾਵਾ ਹੋਰ ਜਦੋਂ ਤੁਸੀਂ ਆਏ ਹੋ ਰਸਤੇ 'ਚ ਕੋਈ ਪ੍ਰੋਬਲਮ ਵਗੈਰਾ ਤੇ ਨਹੀਂ ਹੋਇਆ? ਠੀਕ ਸਫ਼ਰ? ਕੋਈ ਪ੍ਰੋਬਲਮ ਨਹੀਂ ਹੋਈ ਸਾਨੂੰ। ਇੱਥੇ ਦਰਸ਼ਨ ਕਰਨੇ ਜਿਹੜੇ ਨਾ, ਉਹ ਸਾਨੂੰ ਦੁਖਦੇ ਨੇ। ਜਿਹੜਾ ਸਾਨੂੰ ਬਾਰਡਰ ਤੋਂ ਲੰਘਣਾ, ਥੋੜੇ ਉੱਥੇ ਲਾਈਨਾਂ 'ਚ ਲੱਗਣਾ, ਪਾਸਪੋਰਟ ਚੈੱਕ ਕਰਾਉਣੇ, ਇਮੀਗ੍ਰੇਸ਼ਨ ਕਰਾਉਣੀ, ਥੋੜੀ ਸਾਨੂੰ ਉਹ ਦੁਖਦਾ, ਬਾਕੀ ਹੋਰ ਕੋਈ ਦੁਖਦਾ ਨਹੀਂ। ਅੱਛਾ, ਸ਼ਾਪਿੰਗ ਵਗੈਰਾ ਕਰ ਲਈ? ਸ਼ਾਪਿੰਗ ਕੋਈ ਖਾਸ ਨਹੀਂ, ਬਸ ਜਿਵੇਂ ਕਿਸੇ ਭੈਣ ਭਰਾ ਨੂੰ ਘਰ ਛੱਡ ਕੇ ਆਏ, ਥੋੜਾ ਬਹੁਤ ਨੂੰ ਗਿਫਟ ਦੇਵਾਂਗੇ, ਉਹਦੇ ਵਾਸਤੇ ਥੋੜ੍ਹੇ ਜਿਹਾ ਅਖਰੋਟ ਲੈ ਕੇ ਆਏ ਆ। ਖਸਖਾਸ ਵੈਸੇ ਨਹੀਂ ਗੇ ਲੰਘਣ ਦਿੰਦੇ, ਬਸ ਹੋਰ ਸ਼ਾਪਿੰਗ ਕੋਈ ਨਹੀਂ, ਬਸ ਸੇਮ ਇੱਧਰ ਉੱਧਰ ਚੀਜ਼ਾਂ ਸੇਮ ਨੇ। ਅੱਛਾ, ਭਲਾ ਇਹ ਦੱਸੋ, ਹਰ ਸਾਲ ਤੁਸੀਂ ਆਉਂਦੇ ਹੋ, 27 ਵਾਰਾਂ ਤੁਸੀਂ ਕਿਆ ਆਏ ਹੋ? ਹਾਂਜੀ ਹਾਂਜੀ। ਪਹਿਲੀ ਵਾਰ ਆਏ ਹੋ ਤੇ ਅੱਜ 27ਵੀਂ ਵਾਰਾਂ ਆਏ ਹੋ, ਉਦੋਂ ਤੇ ਅੱਜ 'ਚ ਕੋਈ ਇੰਤਜ਼ਾਮਾਤ ਵਗੈਰਾ ਕੋਈ ਫਰਕ ਮਹਿਸੂਸ ਹੋਇਆ? ਬਹੁਤ 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 ਡਿਫਰੈਂਟ ਹੈ। ਹਾਂਜੀ। ਕੀ ਖਾਸ? ਉਦੋਂ ਖਾਸ ਐ ਜੇ ਬਾਜ਼ਾਰ ਵੀ ਜਾਂਦੇ ਸੀ ਨਾ, ਇਹਨਾਂ ਲੋਕ ਸਾਡੇ ਨਾਲ ਖੁੱਲ੍ਹ ਕੇ ਬੋਲਦੇ ਚੱਲਦੇ ਨਹੀਂ ਸੀ। ਹੁਣ ਲੋਕ ਆਮ ਜਿਨ ਜਾਂਦੇ, ਸਾਨੂੰ ਵੀ ਇਹ ਮਹਿਸੂਸ ਨਹੀਂ ਹੁੰਦਾ ਵੀ ਅਸੀਂ ਅੰਮ੍ਰਿਤਸਰ ਫਿਰਨੇ ਆ ਕਿ ਅਸੀਂ ਇੱਥੇ ਫਿਰਨੇ ਆ। ਪਹਿਲਾਂ ਪਾਕਿਸਤਾਨੀ ਲੋਕੀ ਇਦਾਂ ਨਹੀਂ ਸੀ ਬੋਲਦੇ? ਹਾਂ, ਚੁੱਪ ਸੀ ਗਈ ਨਾ ਖੁੱਲ੍ਹ। ਜਾਂ ਤੁਸੀਂ ਡਰਦੇ ਸੀ? ਨਹੀਂ, ਜਦੋਂ ਸਾਡੇ ਨਾਲ ਬੋਲਦੇ ਨਹੀਂ ਸੀ ਫਿਰ ਅਸੀਂ ਵੀ ਡਰਦੇ ਨਹੀਂ ਸੀ ਬੋਲਦੇ। ਹੁਣ ਸਾਨੂੰ ਖੁੱਲ੍ਹ ਕੇ ਬੋਲਦੇ ਆ ਤੇ ਸਾਨੂੰ ਵੀ ਆਪਣੇ ਭੈਣ ਭਰਾਵਾਂ ਵਾਂਗ ਲੱਗਦੇ ਆ। ਅੱਛਾ, ਇੱਥੇ ਕਿੰਨੇ ਕੁ ਪਾਕਿਸਤਾਨੀ ਲੋਕਾਂ ਨਾਲ ਮੁਲਾਕਾਤ? ਉਹ ਬਾਜ਼ਾਰ ਜਾਈਦਾ, ਖਿਲਾਰ ਕੇ ਲੇਡੀਜ਼ ਸਾਨੂੰ ਬੋਲਦੀਆਂ ਨੇ, ਕਿੱਥੋਂ ਆਏ ਹੋ, ਜੱਫੀਆਂ ਪਾ ਕੇ ਮਿਲਦੀਆਂ ਨੇ। ਦੁਕਾਨਦਾਰ ਸਾਰੇ ਖੁਸ਼ ਹੋ ਕੇ ਮਿਲਦੇ ਆ। ਕੁਝ ਪਹਿਚਾਣ ਹੀ ਬਣ ਗਈ। 27 ਵਾਰ ਤੇ ਮੈਂ ਆ ਗਈ, ਆਪਣੇ ਅੰਮ੍ਰਿਤਸਰ ਵਾਂਗ ਹੋ ਗਿਆ। ਠੀਕ ਹੋ ਗਿਆ ਮਾਂ ਜੀ, ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਵਿਚਾਰ ਸਾਂਝੇ ਕੀਤੇ। ਵਿਊਅਰਸ, ਅਸੀਂ ਮਾਂ ਜੀ ਨਾਲ ਓਵਰਆਲ ਗੱਲ ਕੀਤੀ ਹੈ, ਟੋਟਲੀ ਹਰ ਹਵਾਲੇ ਨਾਲ ਗੱਲ ਕੀਤੀ ਹੈ, ਹਰ ਪੁਆਇੰਟ ਤੇ ਗੱਲ ਕੀਤੀ ਹੈ, ਔਰ ਉਮੀਦ ਹੈ ਇਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਤੁਹਾਡੇ ਤੱਕ ਇੱਕ ਅੱਛੀ ਇਨਫੋਰਮੇਸ਼ਨ ਪਹੁੰਚੀ ਹੋਏਗੀ। ਇਸੇ ਨਾਲ ਮੈਨੂੰ ਇਜਾਜ਼ਤ ਦਿਓ, ਰੱਬ ਰਾਖਾ।